ਕਿਤਾਬ ਵਿੱਚ ਜਿਸ ਵੇਲੇ ਸੈਫ ਮਲੂਕ ਸ਼ਹਜ਼ਾਦਾ ਜਿਹੜਾ ਹੈ ਉਹ ਤੈਯਾ ਕਰ ਲੈਂਦਾ ਹੈ ਕਿ ਮੈਂ ਜਾਣਾ ਹੀ ਜਾਣਾ ਹੈ ਸ਼ਾਹਪਰੀ ਦੀ ਤਲਾਸ਼ ਵਿੱਚ। ਤੇ ਮਾਂ ਔਰ ਬਾਪ ਨਾਲ ਉਹਦੇ ਆਰਗੂਮੈਂਟਸ, ਮਾਂ ਵੀ ਉਹਨੂੰ ਮਨਾ ਕਰਦੀ ਹੈ, ਠੱਗਦੀ ਹੈ, ਤੇ ਪਿਓ ਵੀ ਠੱਗਦਾ ਉਸ ਤੂੰ ਕਿੱਧਰ ਚੱਲਿਆ ਸਾਨੂੰ ਛੱਡ ਕੇ, ਸਾਰਾ ਕੁਝ ਤੈਨੂੰ ਇੱਥੇ ਮੁਯੱਸਰ ਹੈ, ਹਰ ਚੀਜ਼ ਤੈਨੂੰ ਇੱਥੇ ਮਿਸਰ ਦੇ ਵਿੱਚ ਤੈਨੂੰ ਮਿਲ ਰਹੀ ਹੈ, ਤੇ ਤੂੰ ਜਾਣਾ ਕਿੱਥੇ ਚਾਹੁੰਦਾ ਹੈ, ਕਿਉਂ ਜਾਣਾ ਚਾਹੁੰਦਾ, ਝੱਲਾ ਹੋਣ ਲੱਗਾ ਪਿੱਛੇ ਉਸ ਮੂਰਤ ਦੇ ਪਿੱਛੇ, ਤਸਵੀਰ ਦੇ ਪਿੱਛੇ। ਦੋ ਸ਼ਾਹ ਮੋਹਰੇ ਬਾਪ ਨੇ ਦਿੱਤੇ ਸੀ ਉਹਨੂੰ, ਆਸਮ ਸ਼ਾਹ ਨੇ। ਇੱਕ ਦੀ ਉਹਦੀ ਫੋਟੋ ਸੀ, ਦੂਜੇ ਤੇ ਉਹਦੀ ਬਦੀਉਲ ਜਮਾਲ ਦੀ, ਅਨਮੈਚੇਬਲ ਬਿਊਟੀ ਵਲ ਲਫ਼ਜ਼ ਬਦੀਉਲ ਜਮਾਲ ਦਾ ਮਤਲਬ। ਔਰ ਸੈਫ ਮਲੂਕ ਦੀ ਤਲਵਾਰ, ਮਲੂਕ ਤੋਂ ਮੁਰਾਦ ਹੈ ਜਿਹੜੇ ਬਾਦਸ਼ਾਹ ਨੇ ਉਹਨਾਂ ਦੀ ਤਲਵਾਰ ਕਹਿ ਲਓ। ਮੈਟਾਫੋਰਿਕਲੀ ਇਹਦੇ ਮੈਨੇ ਇਹ ਬਣਦੇ ਨੇ ਕਿ ਅੱਲਾ ਵਾਲਿਆਂ ਦੀ, ਮਰਦਾਨੇ ਖੁਦਾ ਦੀ ਉਹਦੀ ਤਲਵਾਰ, ਵਾੜ ਪੰਜਾਬੀ 'ਚ ਲਫ਼ਜ਼ ਇਸਤੇਮਾਲ ਕਰ। ਤੇ ਉਹ ਆਰਗੂਮੈਂਟ ਕਰ ਰਿਹਾ ਕਿ ਨਹੀਂ ਮੈਂ ਜਾਣਾ ਹੀ ਜਾਣਾ, ਮੈਨੂੰ ਨਹੀਂ ਚਾਹੀਦੀ ਇਹ ਸ਼ਾਹੀ। ਉਹ ਬੜੀਆਂ ਉਹਨਾਂ ਨੂੰ ਉਸ ਨੂੰ ਦਿੰਦੇ ਨੇ ਕਿ ਤੂੰ ਚਾਇਸਿਸ, ਲੋਟ ਆਫ ਚਾਇਸਿਸ, ਕਿ ਤੂੰ ਚਾਹਵੇਂ ਤੇ ਇਹ ਇੱਕ ਤੋਂ ਇੱਕ ਸੋਹਣੀ ਸ਼ਹਜ਼ਾਦੀ ਹੈ, ਤੂੰ ਉਹਦੀ ਸ਼ਾਦੀ ਕਰ ਲਾ ਉਹਦੇ, ਜਾਂ ਤੈਨੂੰ ਹੋਰ ਜੋ ਤੈਨੂੰ ਸ਼ਾਇਦ ਚਾਹੀਦੀ ਉਹ ਦੱਸ। ਪਰ ਉਹ ਕਹਿੰਦਾ ਨਹੀਂ। ਇਹਦੇ ਤੇ ਫਿਰ ਉਹ ਜਿਹੜੇ ਆਰਗੂਮੈਂਟਸ ਹੁੰਦੇ ਅਖੀਰ ਤੇ ਫਿਰ ਉਹ ਬਾਪ ਵੀ ਤੇ ਮਾਂ, ਖਾਸ ਕਰ ਬਾਪ, ਉਹ ਫਿਰ ਥੱਕ ਹਾਰ ਕੇ ਨਾ ਫਿਰ ਰਜ਼ਾਮੰਦੀ ਉਹਦੇ ਨਾਲ ਕਰ ਲੈਂਦੇ ਨਾ ਕਿ ਠੀਕ ਹੈ ਤੂੰ ਜਾ। ਲੇਕਿਨ ਬਾਦਸ਼ਾਹ ਜਿਹੜਾ ਹੈ ਨਾ ਆਸਮ ਸ਼ਾਹ, ਉਹ ਤਖਤ ਨੂੰ ਛੱਡ ਬੈਠਦਾ, ਕਹਿੰਦਾ ਮੈਂ ਹੁਣ ਤਖਤ ਨਹੀਂ ਬਹਿਣਾ, ਬੱਚਾ ਮੇਰਾ ਚੱਲਿਆ ਤੇ ਮੈਂ ਮਹੱਲ ਦੇ ਇੱਕ ਗੋਸ਼ੇ 'ਚ ਬੈਠ ਕੇ ਆਪਣੇ ਬੱਚੇ ਲਈ ਦੁਆਵਾਂ ਕਰਾਂਗਾ, ਬਾਪ ਦੀ ਦੁਆਵਾਂ, ਇੰਪੋਰਟੈਂਸ ਆਫ ਦੀ ਫਾਦਰਸ ਪ੍ਰੇਅਰ। ਉਹ ਜਿਹੜਾ ਬਾਪ ਦੁਆ ਕਰ ਰਿਹਾ ਹੈ ਨਾ, ਉਹ ਫਿਰ ਜਿਹੜਾ ਤਖਤ ਹੈ ਪਿੱਛੇ, ਜਿਹੜੀ ਸ਼ਾਹੀ ਹੈ, ਜਿਹੜਾ ਦਰਬਾਰ ਹੈ, ਜਿਹੜੀ ਹਕੂਮਤ ਹੈ, ਉਹ ਆਪਣੀ ਮਲਕਾ ਉਹਦੇ ਹਵਾਲੇ ਕਰਦਾ ਹੈ, ਆਪਣੀ ਬੀਵੀ ਦੇ ਹਵਾਲੇ ਕਰਕੇ ਤੂੰ ਸੰਭਾਲ। ਇਹ ਜਿਹੜੇ ਦੁਨੀਆ ਦੇ ਕਾਰਜ ਜਿਹੜੇ ਨੇ, ਮਾਮਲਾਤ ਨੇ ਸਾਰੇ, ਉਹ ਫਿਰ ਮਲਕਾ ਸੰਭਾਲਦੀ। ਇੱਥੇ ਬਾਦਸ਼ਾਹ ਆਪਣਾ ਇੱਕ ਉਹਦਾ ਖਾਸ ਵਜ਼ੀਰ ਹੈ ਸਾਲੇ ਇਬਨ ਹਮੀਦ, ਉਹਨੂੰ ਫਿਰ ਨਾਲ ਕਹਿੰਦਾ ਕਿ ਤੁਸੀਂ ਵੀ ਨਾਲ ਮੇਰੀ ਮਲਕਾ ਦਾ ਸਾਥ ਦੇ, ਉਹ ਤੇ ਟਰਸਟ ਕਰਦਾ ਹੈ। ਔਰ ਇੱਕ ਹੋਰ ਵਜ਼ੀਰ ਜਿਹਦਾ ਨਾਂ ਜ਼ਰਪੋਸ਼ ਹੈ, ਸਾਲੇ ਤੇ ਜ਼ਰਪੋਸ਼ ਦੋ ਬੜੇ ਸਿਆਣੇ ਵਜ਼ੀਰ ਨੇ ਜਿਹੜੇ ਫਿਰ ਮਲਕਾ ਨੂੰ ਨਾਲ ਦੀ ਜਿਹੜੀ ਹਕੂਮਤ ਹੈ ਉਹਦੇ ਵਿੱਚ ਉਹ ਮਦਦਗਾਰ ਹੋਣ, ਸਾਥ ਦੇਣ। ਜਿਸ ਵੇਲੇ ਉਹ ਵੱਖ ਹੁੰਦਾ ਹੈ ਬਾਦਸ਼ਾਹ, ਤੇ ਉਸ ਵੇਲੇ ਉਹ ਉਹਨਾਂ ਨੂੰ ਨਸੀਹਤ ਕਰਦਾ ਹੈ, ਇੱਕ ਬੜੀ ਡਾਢੀ ਨਸੀਹਤ ਇਹ ਕਰਦਾ ਹੈ ਕਿ ਤੁਸੀਂ ਮਿਹਰਬਾਨੀ ਕਰਨਾ, ਲੋਕਾਂ ਤੇ ਹਕੂਮਤ ਇਸ ਤਰ੍ਹਾਂ ਕਰਨਾ ਕਿ ਲੋਕਾਂ ਨੂੰ ਤੰਗੀ ਨਾ ਆਵੇ, ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ ਕੋਈ। ਸੋ ਇੱਥੇ ਜਿਹੜੇ ਫਜ਼ਾਇਲ ਨੇ, ਫਜ਼ੀਲਤਾਂ ਨੇ ਇੱਕ ਸ਼ਾਹੀ ਹਕੂਮਤ ਕਰਨ ਦੀਆਂ, ਉਹ ਮੀਆਂ ਸਾਹਿਬ ਨੇ ਇੱਥੇ ਬਿਆਨ ਕੀਤੀਆਂ ਨੇ, ਨਾਲ ਕੁਝ ਕੰਡੀਸ਼ਨ ਜਿਹੜੀਆਂ ਸ਼ਰਾਇਤ ਨੇ। ਮਸਲੇ ਦੇ ਕਹਿੰਦੇ ਨੇ ਆਪੋਂ ਜ਼ੁਲਮ ਨਾ ਕਰਨਾ, ਕੋਈ ਫਿਜ਼ਾ ਅਕਬਰ ਥੀ ਡਰਨਾ, ਜਿਸ ਦਿਨ ਆਪ ਅਦਾਲਤ ਬੈਸੀ ਤਿਲ ਤਿਲ ਲੇਖਾ ਭਰਨਾ, ਕਿ ਤੁਸੀਂ ਖੁਦ ਕੋਈ ਬੜਾ ਕ੍ਰਾਈਮ ਨਹੀਂ ਕਰਨਾ, ਜ਼ੁਲਮ ਨਹੀਂ ਕਰਨਾ, ਔਰ ਉਸ ਦਿਨ ਤੋਂ ਡਰਨਾ ਜਦੋਂ ਤੁਹਾਨੂੰ ਜਵਾਬਦੇਹੀ ਦੇ ਲਈ ਯੌਮੇ ਕਿਆਮਤ ਜਾਂ ਆਖਰਤ ਵਾਲੇ ਦਿਨ ਤੁਹਾਨੂੰ ਬੁਲਾਇਆ ਜਾਏਗਾ। ਇਹ ਹੁਣ ਬਾਦਸ਼ਾਹ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਰਿਹਾ, ਉਹਨਾਂ ਨੂੰ, ਆਪਣਿਆਂ ਨੂੰ, ਉਹਨਾਂ ਨੂੰ ਵਜ਼ੀਰਾਂ ਨੂੰ ਕਹਿ ਰਿਹਾ ਹੈ ਅਦਲ ਇਨਸਾਫ ਅਜਿਹਾ ਕਰਨਾ ਜੱਗ ਵਿੱਚ ਰਹੇ ਕਹਾਣੀ, ਐਸਾ ਅਦਲ ਇਨਸਾਫ ਕਰਨਾ ਕਿ ਤੁਹਾਡੀ ਜਿਹੜੀ ਕਹਾਣੀ ਹੈ, ਤੁਹਾਡੀ ਜਿਹੜੀ ਮਿਸਾਲ ਹੈ, ਤੁਹਾਡੀ ਜਿਹੜੀ ਗੱਲਾਂ ਨੇ, ਉਹ ਦੁਨੀਆ ਪੂਰੀ 'ਚ ਰਹਿਣ। ਮਜ਼ਲੂਮਾਂ ਮੁਹਤਾਜਾਂ ਤਾਈਂ ਦਾਦ ਮੁਰਾਦ ਪਹੁੰਚਾਣੀ, ਮਜ਼ਲੂਮ ਉਹ ਲੋਕੀ ਜਿਨ੍ਹਾਂ ਤੇ ਜ਼ੁਲਮ ਹੋਇਆ ਹੁੰਦਾ, ਸੋ ਉਹਨਾਂ ਦੀ ਤੁਸੀਂ ਜਿਹੜੀ ਦਾਦ ਹੈ, ਉਹਨਾਂ ਦੀ ਜਿਹੜੀ ਉਹਨਾਂ ਦੀ ਮਜ਼ਲੂਮੀਅਤ ਹੈ, ਤੁਸੀਂ ਅੱਗੇ ਹੋ ਕੇ ਉਹਦਾ ਉਪਾਅ ਕਰਨਾ ਹੈ, ਉਹਨੂੰ ਦੂਰ ਕਰਨਾ ਹੈ, ਉਹਨਾਂ ਦਾ ਸਾਥ ਦੇਣਾ ਹੈ। ਔਰ ਮੁਹਤਾਜ ਉਹ ਲੋਕ ਜਿਹੜੇ ਬੇਬਸ ਨੇ ਕਿਸੇ ਵੀ ਵਜ੍ਹਾ ਪਾਰੋਂ, ਚਾਹੇ ਰੋਜ਼ੀ ਦੀ ਪਾਰੋਂ ਬੇਬਸ ਨੇ ਜਾਂ ਕੋਈ ਹੋਰ ਉਹਨਾਂ ਦੇ ਮਸਲੇ ਬੜੇ ਨੇ, ਤੁਸੀਂ ਉਹਨਾਂ ਦੋਹਾਂ ਦਾ ਵੀ, ਮਜ਼ਲੂਮਾਂ ਦਾ ਤੇ ਮੁਹਤਾਜਾਂ ਦਾ, ਤੁਸੀਂ ਉਹਨਾਂ ਦੀ ਹਰ ਹਾਲ 'ਚ ਮਦਦ ਕਰਨੀ, ਉਹਨਾਂ ਨੂੰ ਜ਼ੁਲਮ ਤੋਂ ਨਿਜਾਤ ਦਿਵਾਉਣੀ ਹੈ, ਮੁਹਤਾਜੀ ਤੋਂ ਨਿਜਾਤ ਦਿਵਾਉਣੀ ਹੈ। ਕਰ ਤਲਕੀਨਾ ਤੇ ਤਾਕੀਦਾ ਆਸਮ ਸ਼ਾਹ ਛੱਡ ਸ਼ਾਹੀ, ਗੋਸ਼ੇ ਅੰਦਰ ਬੈਠ ਚੁਪੀਤਾ ਕਰਦਾ ਜ਼ਿਕਰ ਇਲਾਹੀ। ਉਹਨਾਂ ਨੂੰ ਤਕੀਦਾ ਕਰਕੇ ਨਾ, ਸਾਰਾ ਕੁਝ ਤਲਕੀਨਾ ਕਰਕੇ, ਅਖੀਰ ਤੇ ਉਸ ਮਹਾਲ ਦੇ ਗੋਸ਼ੇ ਵਿੱਚ, ਇੱਕ ਕੋਨੇ ਵਿੱਚ ਜਾ ਕੇ, ਛੋਟੇ ਜਿਹੇ ਕਮਰੇ ਜਾ ਕੇ ਬੈਠ ਗਿਆ ਔਰ ਰੱਬ ਦਾ ਫਿਰ ਜ਼ਿਕਰ ਕਰ, ਰੱਬ ਦੀ ਇਬਾਦਤ ਕਰਨ ਲੱਗ ਪਿਆ ਔਰ ਆਪਣੇ ਬੱਚੇ ਦੇ ਹੱਕ ਵਿੱਚ ਦੁਆਵਾਂ ਕਰਨ ਲੱਗ ਪਿਆ।